ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਭਾਜਪਾ ਵਾਲੇ ਅੱਜ ਕਹਿ ਰਹੇ ਆ, ਭਾਜਪਾ ਦਾ ਬੜਾ ਜ਼ੋਰ ਲੱਗਿਆ ਪਿਆ ਕਿ ਪਰਾਲੀ ਦੇ ਧੂਏ ਦੇ ਮਸਲੇ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਨਿੰਦਗੇ, ਪੰਜਾਬ ਦੇ ਕਿਸਾਨ ਨੂੰ ਨਿੰਦਗੇ। ਔਰ ਇਹਦੇ ਵਿੱਚ ਉਹਨਾਂ ਦਾ ਇੱਕ ਸਿਆਸੀ ਲਾਹਾ ਵਾ। ਉਹ ਆਹ ਜੋ ਘਟਨਾਵਾਂ ਵਾਪਰ ਰਹੀਆਂ ਪੰਜਾਬ ਦੀ ਪਰਾਲੀ ਨੂੰ ਲੈ ਕੇ, ਧੂਏ ਨੂੰ ਲੈ ਕੇ, ਇਹਨਾਂ ਦਾ ਅਸਲ ਦੇ ਵਿੱਚ ਉਹ ਸਿਆਸੀਕਰਨ ਕਰਨਾ ਚਾਹੁੰਦੇ ਆ। ਕਾਰਨ ਕੀ ਹੈ ਕਿ ਉਹ ਚਾਹੁੰਦੇ ਆ ਇਸ ਦੇ ਜ਼ਰੀਏ ਕਿ ਗੁਜਰਾਤ ਦੇ ਵਿੱਚ ਜੋ ਪਰਾਲੀ ਨੂੰ ਲੈ ਕੇ ਅਫਸਰਸ਼ਾਹੀ ਤੇ ਕਿਸਾਨਾਂ ਦਾ ਟਕਰਾਅ ਆ, ਇਹਨੂੰ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਫੇਲੀਅਰ ਵਜੋਂ ਪੇਸ਼ ਕਰੀਏ। ਔਰ ਇੱਕ ਇੰਟਰਨਲ ਪੋਲੀਟਿਕਸ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਉੱਚਾ ਵੀ ਨਾ ਹੋਵੇ ਤੇ ਨੀਵਾਂ ਵੀ ਨਾ ਹੋਵੇ। ਬਹੁਤ ਲੋਕ ਤਾਂ ਇਹ ਕਹਿੰਦੇ ਕਿ ਆਮ ਆਦਮੀ ਪਾਰਟੀ ਉੱਥੇ ਚੋਣ ਲੜਦੀ ਹੈ ਜਾ ਕੇ ਜਿੱਥੇ ਉਹਨੂੰ ਲੱਗਦਾ ਕਿ ਕਾਂਗਰਸ ਇੱਥੇ ਫਾਈਟ ਦੇ ਵਿੱਚ ਹੈ। ਇਹਦੇ ਲਈ ਉਹ ਯੂਪੀ ਦੀ ਮਿਸਾਲ ਵੀ ਦਿੰਦੇ ਨੇ। ਪਤਾ ਨਹੀਂ ਹੁਣ ਉਹਨਾਂ ਨੇ ਲੜੀਆਂ ਜਾਂ ਨਹੀਂ ਲੜੀਆਂ ਜਾਂ ਕਿਉਂ ਨਹੀਂ ਲੜੀਆਂ, ਪਰ ਉਹ ਕਹਿੰਦੇ ਨੇ ਕਿ ਜਿੱਥੇ ਕਾਂਗਰਸ ਫਾਈਟ ਦੇ ਵਿੱਚ ਹੁੰਦੀ ਹੈ ਉੱਥੇ ਆਮ ਆਦਮੀ ਪਾਰਟੀ ਨੂੰ ਐਕਟਿਵ ਕਰ ਦਿੱਤਾ ਜਾਂਦਾ ਹੈ। ਬਹੁਤ ਸਾਰੇ ਲੋਕ ਕੇਜਰੀਵਾਲ ਨੂੰ RSS ਦੇ ਨਾਲ ਜੋੜ ਕੇ ਵੀ ਦੇਖਦੇ ਨੇ। ਉਹ ਇੱਕ ਵੱਖਰਾ ਵਿਸ਼ਾ, ਆਪਾਂ ਉਹਦੇ 'ਤੇ ਨਹੀਂ ਜਾਂਦੇ। ਪਰ ਤੁਸੀਂ ਦੇਖੋ, ਮੈਂ ਤੁਹਾਨੂੰ ਕੁਝ ਸਟੇਟਮੈਂਟਾਂ ਕੱਢ ਕੇ ਦੱਸਦਾ ਵਾਂ BJP ਵਾਲਿਆਂ ਦੀਆਂ। ਪਰ ਇਹ ਪਰਾਲੀ ਵਾਲੇ ਮਸਲੇ 'ਤੇ ਅੱਜ ਇੱਕ ਸਾਬਕਾ ਮੁੱਖ ਮੰਤਰੀ ਨੂੰ ਕਲੀਨ ਚਿੱਟ ਦੇ ਰਹੇ ਨੇ। ਹੋਇਆ ਕਿ ਕੇਂਦਰ ਨੇ 3 ਸਾਲਾਂ ਦੇ ਵਿੱਚ 1178 ਕਰੋੜ ਰੁਪਈਆ ਭੇਜਿਆ ਪੰਜਾਬ ਦੇ ਵਿੱਚ ਪਰਾਲੀ ਦੇ ਹੱਲ ਵਾਸਤੇ। ਉਦੋਂ ਸੀਗੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ। ਹੁਣ ਕੈਪਟਨ ਸਾਹਿਬ ਮੁੱਖ ਮੰਤਰੀ ਰਹੇ ਨਹੀਂ, ਕਿਉਂਕਿ 4.5 ਸਾਲਾਂ ਬਾਅਦ ਕਾਂਗਰਸ ਨੂੰ ਲੱਗਿਆ ਕਿ ਕੈਪਟਨ ਸਾਹਿਬ ਤਾਂ ਭਾਜਪਾ ਨਹੀਂ ਖੇਡ ਰਹੇ ਨੇ, ਇਹਨਾਂ ਨੂੰ ਘਰੇ ਭੇਜੋ। ਜਦੋਂ ਕੈਪਟਨ ਸਾਹਿਬ ਘਰੇ ਬਹਿ ਗਏ, ਉਹਨਾਂ ਨੂੰ ਸਾਲ ਕੁ ਬਾਅਦ 6 ਮਹੀਨਿਆਂ ਬਾਅਦ ਇਲਮ ਹੋਇਆ ਕਿ ਚਲੋ ਕਿਸੇ ਨਾ ਕਿਸੇ ਤਣ ਪੱਤਣ ਲੱਗੀਏ ਤੇ ਭਾਜਪਾ ਵੱਲ ਜੁਆਇਨ ਹੋਏਗੀ, ਤੇ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ। ਤੇ ਹੁਣ ਕੈਪਟਨ ਸਾਹਿਬ ਕਿੱਧਰ ਨੇ? ਭਾਜਪਾ ਦੇ ਵਿੱਚ ਨੇ। ਤੇ ਪੈਸੇ ਕਿਹਨੂੰ ਮਿਲੇ ਸੀ? ਕੈਪਟਨ ਅਮਰਿੰਦਰ ਸਿੰਘ ਨੂੰ। ਕਾਹਦੇ ਵਾਸਤੇ? ਪਰਾਲੀ ਦੇ ਹੱਲ ਵਾਸਤੇ। ਭਾਜਪਾ ਹੁਣ ਕੀ ਕਹਿ ਰਹੀ ਹੈ? ਭਾਜਪਾ ਕਹਿ ਰਹੀ ਹੈ, ਖੱਟਰ ਸਾਹਿਬ ਕਹਿ ਰਹੇ ਨੇ ਕਿ ਜੀ ਪੰਜਾਬ ਦੇ ਵਿੱਚ ਪਰਾਲੀ ਨੂੰ ਜ਼ਿਆਦਾ ਅੱਗ ਲੱਗਦੀ ਹੈ, ਸਾਡੇ ਘੱਟ ਲੱਗਦੀ ਹੈ। ਉਹ ਮਤਲਬ ਸਿੱਧੇ ਤਰੀਕੇ ਨਾਲ ਪੰਜਾਬ ਨੂੰ ਹੀ ਜ਼ਿੰਮੇਵਾਰ ਕਰਾਰ ਦੇ ਰਹੇ ਨੇ। ਦੂਜੀ ਗੱਲ ਇਹ ਹੈ, ਉਹ ਕਹਿੰਦੇ ਕਿ ਹੁਣ ਪੰਜਾਬ ਦਾ ਜਿਹੜਾ ਪ੍ਰਦੂਸ਼ਣ ਆ ਨਾ, ਇਹ ਦੂਜੇ ਸੂਬਿਆਂ ਨੂੰ ਵੀ ਮਾਰ ਕਰਦਾ। ਤੀਜੀ ਗੱਲ ਇਹ ਹੈ ਕਿ ਇਹਨਾਂ ਦਾ ਹੀ ਇੱਕ ਹੋਰ ਹੈ, ਸੁਭਾਸ਼ ਸ਼ਰਮਾ ਤੇ ਇੱਕ ਮਨੋਜ ਤਿਵਾੜੀ ਹੈ, ਉਹ ਵੀ ਪਰਾਲੀ ਦੇ ਬਹਾਨੇ, ਕਿਸਾਨੀ ਦੇ ਬਹਾਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੀ ਜ਼ਿੰਮੇਵਾਰ ਕਰਾਰ ਦੇ ਰਹੇ ਨੇ। ਇੱਕ ਸੰਖੇਪ ਜੀ ਗੱਲ ਇਹ ਹੈ ਕਿ ਪਰਾਲੀ ਪੈਦਾ ਕਿਹਨੇ ਕੀਤੀ, ਪਰਾਲੀ ਆਈ ਕਿਵੇਂ, ਝੋਨਾ ਆਇਆ ਕਿਵੇਂ, ਝੋਨਾ ਲੋੜ ਕਿਹਦੀ ਸੀ, ਕਿਹਨੇ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ, ਕਿਹਨੇ ਕੇਂਦਰੀ ਪੂਲ ਨੂੰ ਸਮਰੱਥ ਕਰਨਾ ਸੀ, ਇਹ ਕਿਹਦੀ ਲੋੜ ਕਿਹਦੀ ਸੀ? ਇਹ ਦਿੱਲੀ ਦੀ ਲੋੜ ਸੀ। ਔਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਇਹਦਾ ਨੁਕਸਾਨ ਕਿਹਨੂੰ ਹੋਇਆ? ਪੰਜਾਬ ਨੂੰ। ਕਿਹਦਾ ਪਾਣੀ ਥੱਲੇ ਗਿਆ, ਕਿਹਦੀ ਧਰਤੀ ਜ਼ਹਿਰੀਲੀ ਹੋਈ, ਕਿਹਨੂੰ ਅੱਜ ਭੰਡਿਆ ਜਾ ਰਿਹਾ, ਕਿਹਦੇ ਬੱਚੇ ਪ੍ਰਦੂਸ਼ਣ ਦੇ ਵਿੱਚ ਨੇ? ਇਹ ਕੌਣ ਹੈ? ਪੰਜਾਬੀ। ਦੋਸ਼ੀ ਕੌਣ? ਪੰਜਾਬੀ। ਕੇਂਦਰੀ ਫੂਡ ਪੂਲ ਤੁਸੀਂ ਆਪਦਾ ਫੁੱਲ ਕਰ ਲਿਆ ਵਾ, ਸਮਰੱਥ ਤੁਸੀਂ ਹੋ ਗਏ, ਜ਼ਿੰਮੇਵਾਰ ਪੰਜਾਬੀ। ਹੁਣ ਅੱਜ ਭਾਜਪਾ ਪਤਾ ਕੀ ਕਰ ਰਹੀ ਹੈ? ਭਾਜਪਾ ਵਾਲੇ ਚਲਾਕੀ ਕਰ ਰਿਹਾ ਪੰਜਾਬੀਆਂ ਨਾਲ ਬਹੁਤ ਤਕੜੀ। ਉਹ ਕਹਿੰਦੇ ਕਿ ਜੀ ਧੂੰਆਂ ਆਉਂਦਾ, ਠੀਕ ਹੈ, ਅਸੀਂ ਕਹਿੰਦੇ ਕਿ ਧੂੰਆਂ ਤੁਸੀਂ ਹੱਲ ਕਰਨਾ ਸੀ। ਹੱਲ ਜਿਹੜਾ ਤੁਸੀਂ ਕੀ ਭੇਜਿਆ 1178 ਕਰੋੜ ਰੁਪਈਆ, ਉਹ ਹੁਣ ਪੁੱਛੋ ਤਾਂ ਸਹੀ ਕੈਪਟਨ ਅਮਰਿੰਦਰ ਸਿੰਘ ਤੋਂ ਕਿ ਭਾਈ ਤੂੰ ਕਿੱਥੇ ਲਾਇਆ, ਉਹ ਕਿੱਥੇ ਆ ਮਸ਼ੀਨਰੀ, ਕੀ ਕੀਤਾ? ਉਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਘੇਰ ਰਹੇ ਨੇ, ਪਰ ਆਪਦੇ ਹੀ ਮਿੱਤਰ ਪਿਆਰੇ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਘੇਰ ਰਹੇ। ਅਸਲ ਦੇ ਵਿੱਚ ਇਹ ਜਿਹੜਾ ਪਰਾਲੀ ਦਾ ਮਸਲਾ ਵਾ, ਇਹ ਮਸਲਾ ਕਿਸਾਨਾਂ ਨੂੰ ਇੱਕ ਅਲਟਰਨੇਟ ਫਸਲ ਦੇਣ ਦਾ। ਔਰ ਭਾਜਪਾ ਵਾਲੇ ਬੜੇ ਚਲਾਕ ਨੇ। ਉਹ ਦੂਜੀਆਂ ਫਸਲਾਂ ਦੀ MSP ਦੀ ਗੱਲ ਨਹੀਂ ਕਰਨਗੇ ਕਦੇ ਵੀ। ਨਾ ਖੱਟਰ ਕਰੇਗਾ, ਨਾ ਇਹਨਾਂ ਦਾ ਮਨੋਜ ਤਿਵਾੜੀ ਕਰੇਗਾ, ਨਾ ਸੁਭਾਸ਼ ਸ਼ਰਮਾ ਕਰੇਗਾ, ਕੋਈ ਵੀ ਨਹੀਂ ਕਰੇਗਾ, ਕਿਉਂਕਿ ਇਹਨਾਂ ਨੂੰ ਇਹ ਹੁਕਮ ਹੀ ਨਹੀਂ। ਜਿੱਦੇ ਹੁਕਮ ਹੋਇਆ ਉੱਦੇ ਹੁਕਮ ਵਜਾਉਣਗੇ, ਉੱਦੇ ਇਹ ਉਹੀ ਪੀਪਣੀ ਵਜਾਉਣਗੇ ਜਿਹੜੀ ਇਹਨਾਂ ਨੂੰ ਕਹੀ ਗਈ ਹੋਊਗੀ। ਅੱਜ ਨਹੀਂ, ਕਿਉਂਕਿ ਅੱਜ ਦਮ ਹੀ ਹੈ ਨਹੀਂ, ਅੱਜ ਉੱਪਰੋਂ ਹੁਕਮ ਹੈ ਨਹੀਂ ਗਾ ਉੱਪਰੋਂ। ਸੋ ਹੁਣ ਕੀ ਕਹਿ ਰਹੇ ਨੇ ਕਿ ਜੀ ਪਰਾਲੀ ਦਾ ਧੂੰਆਂ ਵਾ, ਪੰਜਾਬ ਦਾ ਧੂੰਆਂ, ਪੰਜਾਬ ਦਾ ਕਿਸਾਨ ਦੂਜੇ ਸੂਬਿਆਂ ਦਾ ਨੁਕਸਾਨ ਕਰ ਰਿਹਾ। ਇਹਨਾਂ ਲੋਕਾਂ ਨੂੰ ਸਵਾਲ ਕਰਨ ਵਾਲਾ ਹੋਵੇ ਕਿ ਤੁਹਾਡਾ ਹੀ ਪ੍ਰਧਾਨ ਮੰਤਰੀ ਹੈ ਜਿਹਨੇ MSP ਤੇ ਕਮੇਟੀ ਬਣਾਉਣ ਦਾ ਦਾਅਵਾ ਕੀਤਾ ਸੀ। ਉਹ ਤੋਂ ਪ੍ਰਧਾਨ ਮੰਤਰੀ ਤੋਂ ਪੰਜਾਬ ਦੇ ਜ਼ਿਮੀਂਦਾਰ ਨੂੰ, ਪੰਜਾਬ ਦੇ ਕਿਸਾਨ ਨੂੰ MSP ਦੀ ਗਰੰਟੀ ਤੇ ਖਰੀਦ ਦੀ ਗਰੰਟੀ ਲੈ ਕੇ ਦਿਓ। ਜਿਹੜੀਆਂ 23 ਹੋਰ ਫਸਲਾਂ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਫਸਲਾਂ ਨੂੰ ਮੰਡੀਆਂ 'ਚ ਚੁੱਕਣ ਦਾ ਭਰੋਸਾ ਲੈ ਕੇ ਦਿਓ, ਲਿਖਤੀ ਦੇ ਵਿੱਚ ਲੈ ਕੇ ਦਿਓ। ਅਸੀਂ ਕੀ ਕਰਾਉਣਾ ਝੋਨੇ ਤੋਂ? ਕਿਉਂ ਸਾਡਾ ਕਿਸਾਨ ਝੋਨਾ ਬੀਜੇ? ਕਿਉਂ ਸਾਡਾ ਪਾਣੀ ਨੀਵਾਂ ਹੋਵੇ? ਕਿਉਂ ਕੱਲ੍ਹ ਨੂੰ ਖਾ ਕੇ ਤੁਸੀਂ ਆਫਰ ਕੇ ਸਾਡੇ 'ਤੇ ਡਕਾਰ ਮਾਰੋ? ਕਿਉਂ ਅਸੀਂ ਇਹ ਚੱਕਰਾਂ 'ਚ ਪਈਏ? ਕਿਉਂ ਧੂੰਆਂ ਲਾਈਏ? ਕਿਉਂ ਅੱਗ ਬਾਲੀਏ? ਕਿਉਂ ਆਪਦੇ ਜਵਾਕਾਂ ਨੂੰ ਪ੍ਰਦੂਸ਼ਣ ਦੇ ਵਿੱਚ ਰੱਖੀਏ 2-2 ਮਹੀਨੇ? ਸਾਨੂੰ ਤਾਂ ਕੋਈ ਲੋੜ ਨਹੀਂ ਪਈ। ਤੁਹਾਨੂੰ ਚਾਹੀਦਾ ਕਿ ਜੇ ਤੁਹਾਨੂੰ ਲੱਗਦਾ ਘੁਟਾਲਾ ਹੋਇਆ ਤਾਂ ਆਪਦੇ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛੋ ਕਿ ਭਾਈ ਤੈਨੂੰ ਹੱਲ ਦਿੱਤਾ ਸੀ ਪਰਾਲੀ ਦਾ, ਤੂੰ ਕੀਤਾ ਕਿਉਂ ਨਹੀਂ?
ਇਹ ਸਾਰੀ ਸਿਆਸਤ ਹੋ ਰਹੀ ਹੈ। ਅਸਲ ਦੇ ਵਿੱਚ ਰੌਲਾ ਕੀ ਹੈ ਕਿ ਪੰਜਾਬ ਦੇ ਪਰਾਲੀ ਦੇ ਧੂਏ ਦਾ ਹੋ ਗਿਆ ਸਿਆਸੀਕਰਨ। ਹੁਣ ਇਸ ਧੂਏ ਦੇ ਉੱਤੇ ਪਹਿਲਾਂ ਕੇਜਰੀਵਾਲ ਰੋਟੀ ਲਾਉਂਦਾ ਰਿਹਾ ਵਾ। ਕੇਜਰੀਵਾਲ ਕਹਿੰਦਾ ਰਿਹਾ ਕਿ ਧੂਆਂ ਪੰਜਾਬ ਸੇ ਆਤਾ ਹੈ, ਇਹ ਹੋਤਾ ਹੈ, ਉਹ ਹੋਤਾ ਹੈ। ਹੁਣ ਸਾਨੂੰ ਹਿੰਦੀ ਤਾਂ ਉਨੀ ਆਉਂਦੀ ਨਹੀਂ। ਦੂਜੀ ਗੱਲ ਇਹ ਹੈ ਕਿ ਹੁਣ ਭਾਜਪਾ ਵਾਲੇ ਰੋਟੀ ਲਾ ਰਹੇ ਆ। ਉਹਨਾਂ ਨੂੰ ਪਤਾ ਹੈ ਵੀ ਹਿਮਾਚਲ 'ਚ ਵੀ ਚੋਣਾਂ ਵਾ, ਉਹਨਾਂ ਨੂੰ ਪਤਾ ਗੁਜਰਾਤ 'ਚ ਵੀ ਚੋਣਾਂ, ਤੇ ਪੰਜਾਬ ਦੀ ਪਰਾਲੀ ਦਾ ਧੂੰਆਂ ਇਹ ਗੁਜਰਾਤ 'ਚ ਵੀ ਚਲਾ ਗਿਆ। ਸੋ ਸਾਡੀ ਮੰਗ ਇਹ ਹੈ ਕਿ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਔਰ ਪੰਜਾਬ ਦੇ ਕਿਸਾਨ ਨੂੰ ਇਹਦਾ ਅਲਟਰਨੇਟ ਫਸਲ ਦਿਓ। ਅਸੀਂ ਨਹੀਂ ਕਹਿੰਦੇ ਪਰਾਲੀ ਦਾ ਹੱਲ ਕਰੋ, ਚੱਕੋ ਆਪਦੀ ਪਰਾਲੀ, ਝੋਨਾ ਲੈਂਦੇ ਫਿਰੋ ਜਿੱਥੋਂ ਮਰਜ਼ੀ ਨਾ। ਅੱਜ ਪੰਜਾਬ ਦੇ ਕਿਸਾਨ ਨੂੰ ਇੱਕ ਅਲਟਰਨੇਟ ਫਸਲ ਦਿਓ, ਉਹਦੀ ਖਰੀਦ ਦੀ ਗਰੰਟੀ ਕਰੋ, MSP ਦਿਓ। ਉਹਨੇ ਕੀ ਕਰਾਉਣਾ ਝੋਨੇ ਤੋਂ? ਪੰਜਾਬ ਦਾ ਪਾਣੀ ਵੀ ਬਚੂ ਤੇ ਪੰਜਾਬ ਦੀ ਆਬੋ ਹਵਾ ਵੀ। ਪਰ ਅਸਲ ਦੇ ਵਿੱਚ ਤੁਸੀਂ ਕਰਨਾ ਇਹ ਕੁਛ ਨਹੀਂ ਗਾ। ਤੁਹਾਡਾ ਕੰਮ ਹੈ ਸਿਰਫ ਇਸ ਮਸਲੇ ਤੇ ਪੋਲਿਟਿਕਸ ਕਰਨਾ ਤੇ ਕਿਸਾਨ ਨੂੰ ਖੱਜਲ ਖੁਆਰ ਕਰਨਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ